बिस्मिल्लाहिर्रहमानिर्रहीम। इस वेले असी पिंड अब्दाल तहसील ते जिला गुजरांवाला पंजाब पाकिस्तान विच मौजूद हाँ। ये बहुत खूबसूरत पिंड है। नहर अपर चनाब दे चढ़दे पासे ये पिंड वाक़े वे। ते इस वेले असी मौजूद हाँ जी जनाब चौधरी जवेद चीमा साहब दे डेरे उत्ते जिहड़े अपना इत्थे डंगर बच्छा इन्हां रखिया, नाल कोई जमीन भी है। तो इन्हां दे नाल मौजूद ने चौधरी मंजूर साही साहब अलमरूफ भोला साहब, बहुत मशहूर शख्सियत ने भी अब्दाल दी। इन्हां दे नाल इन्हां दे क्लास फेलो मोहम्मद ज़ाहिर भट्टी ते मोहम्मद शाहिद भट्टी बैठे ने। ते असी इर्द गिर्द जिहड़े वन सवने नज़ारे इन्हां नूं जरा कैच करने आ। ये वो खूबसूरती है जिहड़ी ग्रीनरी है लैंडस्केप पंजाब दा, जिस बारे मियाँ मुहम्मद बख्श साहब ने कहा सी आरफ खड़ी शरीफ ने कि डिठे कई मुल्क अंदर जाग ते ख्वाब, ना डिठा मिसल हुसन आबाद पंजाब। अजब पंजाब हर मुल्क को न्यारी, बहिश्तां विच है होरां नूं भी प्यारी। ते शायर मुहम्मद ज़ाहिर आखदे ने इत्थे वगदियां ठंडियां नहरां ने, इत्थे रुखां दियां ठंडियां छावां ने। ते बहुत खूबसूरत नज़ारे ने। पराली का पस्सा नज़र आ रहा नाल, ये भी साडे पिंडां दी खूबसूरती है। यह बोर्ड का दरखत है जी। तो असी इसनूं भी वीडियो राही महफूज कर रहे हैं। यह डंगर बच्छा बन्निया होया है। तो ये साडे डेरियां दी बहुत खूबसूरती है कि इत्थे फितरत दे कुदरती नज़ारे मौजूद ने। अल्लाह तआला लैंड माफिया की नज़रे बद तो बचाए। तो जी असी अपनी गलबात का आगाज चौधरी जवेद साहब नाल करने आ। अस्सलाम वालेकुम जी। अच्छा सर, दसो कि यह जो डेरा है ये किन्ने चिरां तो आबाद है जी? जिथे बैठे जी जी तकरीबन कोई 20 साल तकरीबन हो गए। 20 साल हो गए ने जी। इस तो पहला इस तो पिछे सी साडा डेरा और सारे त्रावे घर इकट्ठे होंगे। अच्छा शाम वाला जी। ते यह जो डेरा है ये पिंड अब्दाल दी हदूद दे विच है जी? नहीं ਉਹਦੀ ਹਦੂਦ ਦੇ ਵਿੱਚ ਹੀ ਹੈ। ਉਹਦਾ ਰਕਬਾ ਅੱਗੇ ਵੀ ਹੈ ਵੇ। अच्छा, इस तो अगे भी है तुहाडा? ਹਾਂਜੀ, ਇਸ ਤੋਂ ਅੱਗੇ ਵੀ ਹੈ ਸਾਡਾ। ਇਹ ਮਤਲਬ ਅੱਗੇ ਫਿਰ ਨਾਲ ਕਿਹੜਾ ਪਿੰਡ ਹੈ? ਇਹ ਸੜਕ ਨਾਲ ਤਲਵੰਡੀ ਮੂਸੇ ਖਾਂ ਦੀ। ਇਹ ਜਿਹੜਾ ਸੂਆ ਹੈ? ਹਾਂਜੀ, ਇਹ ਤਲਵੰਡੀ ਮੂਸੇ ਖਾਂ ਨਾਲ ਨੂੰ ਲੰਘਦਾ ਹੈ। ਅੱਛਾ ਜੀ। ਮੰਡਿਆਲੇ ਜਾਂਦਾ ਹੈ ਉਂਝ ਸੂਆ। ਅੱਛਾ, ਮੰਡਿਆਲੇ ਜਾਂਦਾ ਜੀ। ਬਾਰਡਰ ਸਮਝ ਲਓ ਪਰਾਂ ਤਲਵੰਡੀ ਹੈ ਤੇ ਇੱਧਰ ਅਬਦਾਲ ਹੈ। ਇੱਧਰ ਅਬਦਾਲ ਹੈ ਜੀ। ਬਹੁਤ ਵਧੀਆ ਜੀ। ਤਲਵੰਡੀ ਬੜਾ ਵੱਡਾ ਪਿੰਡ ਹੈ, ਬੜਾ ਪੁਰਾਣਾ ਪਿੰਡ ਹੈ। ਉਹਦਾ ਵੀ ਇੱਕ ਨਾਂ ਹੈ ਕਦੀਮੀ ਮੁਲਾ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲकुल। ਪੱਛੀ ਬੰਗੋ ਖਲੀਲ ਚੱਕ। ਤੇ ਪਿੰਡ ਅਬਦਾਲ ਜਿਹੜਾ ਨਾ ਜੀ, ਇਹਦਾ ਜਿਹੜਾ ਟਿੱਬਾ ਹੈ ਨਾ ਜੀ, ਉਸ ਬਾਰੇ ਚ ਕਿਹਾ ਜਾਂਦਾ ਹੈ ਕਿਉਂਕਿ 30 ਫੁੱਟ ਜਦੋਂ ਲਾਹੌਰ ਦਾ ਉਹਨਾਂ ਕਿਹਾ ਜੀ ਕਿ 30 ਫੁੱਟ ਲਾਹੌਰ ਉਤਾਂ ਆਇਆ ਨਾ ਜੀ, ਉਹ 30 ਫੁੱਟ ਜਿਹੜਾ ਜੀਓਲੋਜਿਸਟਾਂ ਨੇ ਜਾਇਜ਼ਾ ਲਿਆ ਨਾ ਜੀ ਲਾਹੌਰ ਦਾ, ਪਿਛਲੇ ਦਿਨਾਂ ਦੇ ਅੰਦਰ ਤਹਿਕੀਕ ਅਖਬਾਰ ਛਪੀ ਹੈ। ਉਹਨਾਂ ਕਿਹਾ ਜੀ ਇਹ ਤਕਰੀਬਨ 2500 ਸਾਲ ਪੁਰਾਣੀ ਉਹ ਜਗ੍ਹਾ 30 ਫੁੱਟ। ਤੇ ਅਗਰ ਇੱਕ ਪਿੰਡ ਜਿਹੜਾ ਉਹ 100 ਫੁੱਟ ਤੇ ਵਾਕਿਆ ਹੋਵੇ ਤਾਂ ਅੱਗੋਂ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਉਹਦੀ ਵਸਤ ਕੀ ਹੋਏਗੀ, 4000 ਸਾਲ ਜਾਂ ਉਸ ਤੋਂ ਜ਼ਿਆਦਾ। ਯਾਨੀ ਕਿ ਮੈਂ ਅੰਦਾਜ਼ਾ ਕਰ ਰਿਹਾ ਹਾਂ ਕਿ ਉਹ ਜਿਹੜਾ 30 ਫੁੱਟ ਦਾ ਉਹ ਕਹਿ ਰਹੇ ਨੇ ਕਿ 30 ਫੁੱਟ ਯਾਨੀ ਢੱਠਦਾ ਅਗਰ ਲਾਹੌਰ ਉੱਤੇ ਗਿਆ ਹੈ, ਇਸ ਤਰ੍ਹਾਂ ਢੱਠਦਾ ਅਬਦਾਲ ਜਿਹੜਾ ਹੈ ਉਹ ਆਪਣੀ ਸਤਹ ਜ਼ਮੀਨ ਤੋਂ ਉਤਾਂ ਟੁਰ ਗਿਆ। ਠੀਕ ਹੈ ਨਾ ਜੀ। ਇਹਦਾ ਮਤਲਬ ਇਹ ਕਿ ਹਜ਼ਾਰਾਂ ਵਰੇ ਪੁਰਾਣਾ। ਤੇ ਅਬਦਾਲ ਦੀ ਵਜ੍ਹਾ ਤਸਮੀਆ ਸਰ ਮੁਹੰਮਦ ਅਨਵਰ ਸਬਾਹ ਚੀਮਾ ਸਾਹਿਬ ਨੇ ਇੱਕ ਦਿਨ ਬਿਆਨ ਕੀਤੀ ਸੀ। ਉਹਨਾਂ ਨੇ ਕਿਹਾ ਸੀ ਕਿ ਯਾਰ ਇਹਦੀਆਂ ਦੋ ਵਜੂਹਾਤ ਨੇ। ਇੱਕ ਤੇ ਅਬਦਾਲ ਜਿਹੜਾ ਰੁਤਬਾ ਹੈ ਗੌਸ ਕੁਤਬ ਤੇ ਅਬਦਾਲ, ਕਿਉਂਕਿ ਹਜ਼ਰਤ ਬਾਬਾ ਪੀਰ ਜਹਾਨੀਆ ਰਹਿਮਤੁल्लाह अलैह ਦਾ ਮਜ਼ਾਰ ਵੀ ਹੈ। ਹੋ ਸਕਦਾ ਉਹ ਅਬਦਾਲ ਦੇ ਰੁਤਬੇ ਤੇ ਫਾਇਜ਼, ਔਰ ਉਹਨਾਂ ਦੀ ਵਜ੍ਹਾ ਤੋਂ ਇਸ ਪਿੰਡ ਦਾ ਨਾਂ ਪਹਿਲਾਂ ਕੋਈ ਹੋਰ ਹੋਏ ਫਿਰ ਅਬਦਾਲ ਪੈ ਗਿਆ ਹੈ। ਤੇ ਦੂਸਰਾ ਉਹਨਾਂ ਕਿਹਾ ਸੀ ਅਬਦਾਲ ਦਾ ਮਤਲਬ ਹੈ ਬਦਲਣਾ, यानी बदल के किसी शायद आबाद होना। लेकिन बेसिकली एक अरबी नाम है। तो इस तो इंज ही महसूस होता है कि वलियां दे नाल दी निस्बत है। ते ਇਹ ਅਬਦਾਲ ਪਹਿਲੂ ਇਹ ਪਿੰਡ ਬਰਬਾਦ ਹੋ ਗਿਆ ਸੀ। अच्छा जी। ਬਾਅਦ ਚ ਅਬਦਾਲ ਆਇਆ ਸੀ। अच्छा जी, ਜਿਹਦੇ ਨਾਂ ਤੇ ਅਬਦਾਲ ਪਿਆ। ठीक हो गया जी। ਠੀਕ ਹੈ ਜੀ। ਉਹਦੇ ਅੱਗੋਂ 3 ਬੇਟੇ ਹਨ ਤੇ 2 ਇੱਕ ਬੱਚੀ ਸੀ। ਹੈ ਜੀ। ਇਹ ਭੱਠੀ ਭੰਗੂ ਦਾ ਸੀ ਜਿਹੜਾ ਅਬਦਾਲ ਸੀ। ਇਹ 100 ਵਾਲਾ ਚੀਮਿਆਂ ਦਾ ਇੱਕ। ठीक हो गया जी। ਜ਼ੀਰਾਬਾਦ ਦੇ ਨਾਲ ਜਿਹੜਾ। ਹਾਂਜੀ, ਜ਼ੀਰਾਬਾਦ ਦਾ। ਉੱਥੋਂ ਇੱਥੇ ਨੌਕਰ ਨੇ ਅਸੀਂ ਭੰਗੂ ਭੱਠੀ ਭੰਗੂ। ਉਹਨਾਂ ਮਰਾਸੀਆਂ ਲਾਈ ਉਹ ਲਿਸਤੇ ਕਰਦੇ ਹਨ। ਉਹਨਾਂ ਆਖਿਆ ਯਾਰ ਲਿਸਤਾ ਕਰਕੇ ਲਿਆਓ। ਉਹਨਾਂ ਆਖਿਆ ਤੇ 8-10 ਦਿਨ ਲਾ ਗਿਆ, ਮਹੀਨਾ ਤੇ ਆ ਗਿਆ ਜੀ ਅਬਦਾਲ ਹੈ ਕੋਈ ਸ਼ਕਲ ਹੈ ਇਸੇ ਜਵਾਨ ਇਸੇ ਗੋਰਾ। ਤੇ ਉਹ ਮਾਲਕ ਨੇ ਭੰਗੂ ਨੇ ਆਖਿਆ ਇਹਦੇ ਨਾਲ ਵਿਆਹ ਕਰ ਛੱਡ। ਤੇ ਅਬਦਾਲ ਮੁਸਲਮਾਨ ਹੀ ਸੀ। ਅਬਦਾਲ ਮੁਸਲਮਾਨ ਸੀ, ਚੀਮਾ ਸੀ 100 ਵਾਲੇ ਦਾ।
ਅਬਦਾਲ ਨਾਂ ਹੀ ਬੇਸਿਕਲੀ ਅਰਬੀ ਦਾ ਹੈ। ਜੀ ਹਾਂਜੀ। ਬੇਸਿਕਲੀ ਇਹ ਪਿੰਡ ਤੇ ਬਹੁਤ ਪੁਰਾਣਾ ਹੈ, ਲੇਕਿਨ ਜਿਹੜਾ ਦੱਸਦੇ ਨੇ ਮਤਲਬ ਕਿ ਇਹ ਅਬਦਾਲ ਹੈ ਤੇ ਬਾਅਦ ਵਿੱਚ ਮੁਸਲਮਾਨਾਂ ਨੂੰ ਤੇ ਇੱਥੇ 1000 ਸਾਲ ਹੋਏ ਨੇ ਪੰਜਾਬ ਵਿੱਚ ਦੁਬਾਰਾ ਆਬਾਦ ਕਰੀ। ਦੁਬਾਰਾ ਬਾਦ ਹੋਇਆ ਹੋਗਾ ਤੇ ਫਿਰ ਉਹਦੀ ਸ਼ਾਦੀ ਹੋਈ ਹੈ ਤੇ ਫਿਰ ਉਹਨੇ ਆ ਕੇ ਤੇ ਅਬਦਾਲ ਆ ਕੇ ਡੋਲੀ ਖਲੋਤੀ ਹੈ ਤੇ ਉਹਨੇ ਆਖਿਆ ਮੇਰੇ ਪਿਓ ਨੂੰ ਆਖੋ ਮੈਂ ਆਖਿਆ ਨਹੀਂ ਜਾਣਾ, ਮੈਂ ਇੱਥੇ ਹੀ ਰਹਿਣਾ। ਉਹਨੇ ਫਿਰ ਆਪਣੇ ਪਿਓ ਨੇ ਆਖਿਆ ਤੇ ਉਹਨੂੰ ਆਖੋ ਘੋੜੀ ਲੈ ਕੇ ਤੇ ਜਿੰਨੀ ਜਗ੍ਹਾ ਲੈਣੀ ਉਹਨੇ ਲਵੇ। ਉਹਨੇ ਫਿਰ ਹੱਦ ਬੰਨੀ ਆ ਇੱਥੇ ਨਾਲ ਅੱਗੇ ਕਰਕੇ ਹੱਦ ਬੰਨੀ ਇਹ ਡਿੱਗ ਪੜਿੰਗੀ ਜਾਂਦੀ ਹੈ, ਠੀਕ ਹੈ ਜੀ। ਤੇ ਫਿਰ ਅੱਗੋਂ ਸਾਡੇ ਡੇਰੋਂ ਸਿੱਧੀ ਜਾਂਦੀ ਹੈ ਨਾਲੀ ਤੇ, ਇਹ ਹੱਦ ਬੰਨੀ ਸਾਰੀ। ਉਹਦਾ ਅਬਦਾਲ ਆ ਗਿਆ ਪਹਿਲਾਂ ਭੱਠੇ ਪੋ ਆ ਗਿਆ। ਇਹਦੇ ਵਿੱਚੋਂ ਫਿਰ ਇਹਦੀ ਕੋਲ ਦੀ ਕੁੜੀ ਸੀ ਅਬਦਾਲ ਦੀ, ਉਹ ਆ ਕੋਲ ਦੀ ਪਿੰਡਰਾਂ ਨਾਲ ਵਿਆਹੀ ਗਈ ਜਿਹੜੀ ਸਾਡੇ ਨਾਲ ਕੋਲ ਦੀ ਆਦੂ ਦੀ। ਇਹ ਵੀ ਜ਼ਮੀਨ ਅਬਦਾਲ ਦੀ ਹੈ। ਇਹ ਨਹਿਰ ਦੀ ਵਜ੍ਹਾ ਨਾਲ ਲਾਦਾ ਹੋ ਗਿਆ। ਹਾਂ, ਬਾਹਰ ਕੋਲ ਦੀ ਜ਼ਮੀਨ ਇਹ ਵੀ ਹੈ ਇੱਧਰ ਬਾਗ ਜਿੱਥੇ ਸਾਈਂ ਦੇ ਇਹਨਾਂ ਦਾ ਬਾਗ ਹੁੰਦਾ ਹੈ। ਮਹਾਰਾਜ ਜੀ ਇਹ ਵੇਖੋ ਪਿੰਡ ਜਿਹੜੇ ਨੇ ਅਬਦਾਲ ਦੇ ਨਾਲ ਚੜ੍ਹਦੇ ਵਾਲ ਬੁੱਟਰਾਂ ਲਈ ਇਹ ਕੋਲੜੀ ਆਦੂ ਤੇ ਇੱਕ ਵਣੀਆਂ ਵਨੀਆਂ ਭਾਈ ਵੀ ਮਸ਼ਹੂਰ ਨੰਦੀਪੁਰ ਪਾਵਰ ਸਟੇਸ਼ਨ। ਉਹ ਤੇ ਬਾਅਦ ਚ ਬਣਿਆ ਨਾ ਜੀ। ਹਾਂ ਜੀ ਬਾਅਦ ਚ ਨਹੀਂ ਆਹ ਬਿਲਕੁਲ ਬਾਅਦ ਚ ਬਣਿਆ। ਨਹੀਂ ਨੰਦੀਪੁਰ ਪਿੰਡ ਤੇ ਬਹੁਤ ਮਸ਼ਹੂਰ ਤੇ ਹੈ ਨਾ ਜੀ। ਨੰਦੀਪੁਰ ਪਿੰਡ ਪੁਰਾਣਾ ਸੀ, ਪਾਵਰ ਹਾਊਸ ਬਾਅਦ ਚ ਬਣਿਆ। ਹਾਂ ਜੀ, ਨੰਦੀਪੁਰ ਪਹਿਲੋਂ ਪਿੰਡ ਸੀ ਨਾ, ਹਾਂਜੀ ਹਾਂਜੀ ਪਾਵਰ ਹਾਊਸ ਤੋਂ ਬਾਅਦ ਚ ਬਣਿਆ ਨਾ। ਪੂਰੀ ਦੁਨੀਆ ਤੇ ਮਸ਼ਹੂਰ ਹੈ ਨੰਦੀਪੁਰ। ਹਾਂਜੀ। ਨਹੀਂ ਅਬਦਾਲ ਪਿੰਡ ਵੀ ਕੈਨੇਡਾ ਤੱਕ ਮਸ਼ਹੂਰ ਹੈ, ਸਿੱਖ ਜਾਣਦੇ ਨੇ। ਕੱਲ ਵੀ ਇੱਕ ਸਿੱਖ ਨੇ ਮੈਨੂੰ ਪੁੱਛਿਆ ਸੀ ਫੇਸਬੁੱਕ ਤੇ ਕਿ ਜੀ ਇਹ ਜਿਹੜਾ ਵੀਡੀਓ ਹੈ ਕਿਸ ਇਲਾਕੇ ਦੀ ਹੈ, ਤਾਂ ਜਿਸ ਵੇਲੇ ਉਹਨਾਂ ਨੂੰ ਤਾਰਫ ਕਰਾਈ ਗਿਆ ਤੇ ਕੋਈ ਪੁਰਾਣਾ ਸਿੱਖ ਨਿਕਲ ਹੁੰਦਾ ਹੈ ਜਿਹੜੇ ਇੱਥੋਂ ਮਾਈਗ੍ਰੇਟ ਕਰਕੇ ਇੰਡੀਅਨ ਪੰਜਾਬ ਵਿੱਚ ਟੁਰ ਗਏ ਨੇ। ਇਹ ਵੱਡਿਆਂ ਕੋਲ ਗੱਲਾਂ ਸੁਣੀਆਂ ਕਿੱਥੋਂ ਦੇ ਹਵਾਈ ਫਲਾਣਾ ਪਿੰਡ ਸਾਡਾ ਪਿੱਛੋਂ ਕਿੱਥੋਂ ਦਾ ਆਈ, ਇਸ ਤਰ੍ਹਾਂ ਫਿਰ ਉਹ ਯਾਦ ਰੱਖ ਲੈਂਦੇ ਨਾ ਉਮਰ ਦੇ। ਅੱਛਾ ਜੀ, ਹੁਣ ਥੋੜੀ ਜਿਹੀ ਮੁਖਤਸਰ ਜੀ ਤੁਸੀਂ ਆਪਣੀ ਜਿਹੜੀ ਇਹਨਾਂ ਆਜ਼ਾਦੀ ਦੇ ਬਾਰੇ ਚ ਕੋਈ ਚਾਨਣ ਪਾਓ ਜਨਾਬ ਜਵੇਦ ਚੀਮਾ ਸਾਹਿਬ, ਕਿਉਂਕਿ ਤੁਹਾਡੇ ਡੇਰੇ ਤੇ ਬੈਠੇ ਆ। ਇਹ ਦੱਸੋ ਕਿ ਤੁਹਾਡੀ ਤਾਲੀਮ ਗਵਰਨਮੈਂਟ ਹਾਈ ਸਕੂਲ ਅਬਦਾਲ ਵਿੱਚ ਹੀ ਹੋਈ ਹੈ? ਹਾਂਜੀ। ਅੱਛਾ, ਤੇ ਮਾਸ਼ਾਅੱਲਾ ਤੁਸੀਂ 10ਵੀਂ ਤੱਕ ਉੱਥੇ ਹੀ ਪੜ੍ਹਦੇ ਰਹੇ ਹੋ? ਹਾਂਜੀ। ਠੀਕ ਹੋ ਗਿਆ ਜੀ। ਤਾਂ ਆਪਣੇ ਜ਼ਮਾਨੇ 'ਚ ਕਿਹੜੇ ਕਿਹੜੇ ਇੱਥੇ ਪ੍ਰਿੰਸੀਪਲ ਹੈਡਮਾਸਟਰ ਤੇ ਟੀਚਰ ਕਿਹੜੇ ਕਿਹੜੇ ਸਨ? ਮੰਡ ਸਾਹਿਬ ਸਨ, ਯੂਸਫ ਮੰਡ ਸੀ, ਯੂਸਫ ਮੰਡ, ਸ਼ੌਕਤ ਕਾਜ਼ੀ। ਸ਼ੌਕਤ ਕਾਜ਼ੀ। ਅੱਛਾ, ਕਾਦੀ ਸ਼ੌਕਤ ਸਾਹਿਬ ਸਨ। ਕਾਜ਼ੀ ਸਾਹਿਬ ਇਹ ਤਕਰੀਬਨ ਰਹਿ ਗਏ ਸਾਡੇ ਹੁੰਦੇ ਆ। ਹਾਂ ਤਕਰੀਬਨ ਪ੍ਰਾਇਮਰੀ ਸਕੂਲ ਚ ਦੱਸਦੇ ਨੇ ਪ੍ਰਾਇਮਰੀ ਸਕੂਲ ਚ ਬਾਕੀ ਸਾਦਕ ਸਾਹਿਬ ਸਨ। ਸਾਦਕ ਚੀਮਾ ਸਾਹਿਬ। ਅੱਛਾ, ਮਾਸਟਰ ਚੀਮਾ ਸਾਹਿਬ ਜੀ ਬਹੁਤ ਵੱਡੀ ਸ਼ਖਸੀਅਤ ਸਨ ਉਹ ਵੀ। ਕਲਾਸ ਫੈਲੋ ਵੀ ਸਨ। ਠੀਕ ਹੋ ਗਿਆ ਜੀ, ਬਹੁਤ ਵਧੀਆ ਜੀ। ਅੱਛਾ ਜੀ, ਇਹ ਦੱਸੋ ਕਿ ਤੁਸੀਂ ਹੁਣ ਵਾਈ ਬੀਜੀ ਕਰ ਰਹੇ ਹੋ ਤੇ ਵਾਈ ਬੀਜੀ ਦੇ ਵਿੱਚ ਕਿਹੜੀ ਕਿਹੜੀਆਂ ਫਸਲਾਂ ਤੁਸੀਂ ਇੱਥੇ ਬੀਜ ਰਹੇ ਹੋ? ਫਸਲਾਂ ਸੀ ਮੁੰਜੀ, ਕਣਕ, ਅੱਛਾ ਜੀ, ਪਿਆਜ਼। ਅੱਛਾ ਜੀ। ਚਲੋ ਪਹਿਲਾਂ ਬੀਜਦੇ ਹੁਣ ਤੇ ਫਿਰ ਖਤਮ ਕਰ ਛੜਿਆ ਕੰਮ ਉਹ। ਤੇ ਕੋਈ ਗੰਨਾ ਵੀ ਲੱਗਦਾ ਇੱਥੇ? ਗੰਨਾ ਵੀ ਬਸ ਮਾਮੂਲੀ ਕਦੇ ਪੈਲੀ ਲੱਗ ਗਈ, ਕਦੀ ਨਾ ਵੀ ਲੱਗੀ। ਜ਼ਿਆਦਾਤਰ ਮੱਝਾਂ ਹੁੰਦੀਆਂ ਨੇ। ਅੱਛਾ ਜੀ। ਤੇ ਜਾਂ ਜ਼ਿਆਦਾ ਮੁੰਜੀ ਕਣਕ ਹੀ ਚੱਲਦੀ ਹੈ। ਮੁੰਜੀ ਕਣਕ, ਸਬਜ਼ੀਆਂ ਘੱਟ ਨੇ। ਸਬਜ਼ੀਆਂ ਘੱਟ ਹੀ। ਤੇ ਇਹ ਵੇ ਕਿ ਇਹ ਜਿਹੜਾ ਸਟਾਲਾ ਜਾਂ ਹੋਰ ਜਿਹੜਾ ਇੱਥੇ ਸਾਗ ਦਾ ਸਿਲਸਿਲਾ ਹੈ, ਸਾਗ ਇੱਥੇ ਸੀਜ਼ਨ 'ਚ ਹਰ ਸਾਲ ਲੱਗਦਾ ਹੈ? ਤਕਰੀਬਨ ਹਰ ਸਾਲ ਹਰ ਪੈਲੀ ਨੇ ਹਰ ਜ਼ਿਮੀਂਦਾਰ ਨੇ ਹਰ ਜ਼ਿਮੀਂਦਾਰ ਨਾਲ ਪਾਣਾ ਹੁੰਦਾ ਹੈ। ਯਾਨੀ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਪਿੰਡ ਦੀ ਜਿਹੜੀ ਖਾਸ ਇੱਕ ਨਾ ਜੀ ਆਪਣਾ ਰੈਤਲ ਬੈਤਲ ਇੱਥੋਂ ਦੀ ਵਸੇਬ ਦੀ ਜਿਹੜੀ ਅਲਾਮਤ ਉਹ ਸਾਗ ਵੀ ਹੈ। ਹਾਂਜੀ। ਤੇ ਸਾਗ ਇੱਥੇ ਮਤਲਬ ਲਗਾਤਾਰ ਹਰ ਸਾਲ ਕਾਸ਼ਤ ਹੁੰਦਾ ਹੈ, ਲਾਇਆ ਜਾਂਦਾ ਹੈ। ਇਹ ਸਟਾਲੇ ਦੇ ਵਿੱਚ ਹੀ ਲੱਗਦਾ ਜੀ? ਸਟਾਲੇ ਚ ਨਾਲੇ ਮਾਲ ਖਾਂਦਾ ਨਾਲੇ ਅਸੀਂ ਆਪ ਵੀ ਖਾਂਦੇ ਆ। ਠੀਕ ਹੋ ਗਿਆ ਜੀ। ਕੋਈ ਭੈਣ ਭਰਾ ਆ ਜਾਏ ਉਹ ਲੈ ਜਾਂਦਾ। ਆਪਣੇ ਵੱਡਿਆਂ ਕੋਲੋਂ ਪਿੰਡ ਅਬਦਾਲ ਦੀ ਕੋਈ ਤਾਰੀਖ ਤੋਂ ਸੁਣੀ ਹੋਣੀ ਹੈ? ਕੋਈ ਚੌਧਰੀ ਮਨਜ਼ੂਰ ਸਾਹਿਬ ਵੀ ਨਾਲ ਬੈਠੇ ਨੇ, ਇਹ ਵੀ ਦੱਸ ਸਕਦੇ ਨੇ। ਸਰ ਤੁਸੀਂ ਦੱਸੋ ਕਿ ਪਿੰਡ ਅਬਦਾਲ ਦੀ ਤਾਰੀਖ, ਇੱਕ ਤਾਂ ਤੁਸੀਂ ਅਬਦਾਲ ਬੰਦੇ ਦੇ ਹਵਾਲੇ ਨਾਲ ਦੱਸੀ ਕਿ ਦੁਬਾਰਾ ਅਬਦਾਲ ਬੰਦੇ ਦਾ ਨਾਮ ਹੈ। ਹਾਂਜੀ, ਉਹ ਆਬਾਦ ਹੋਇਆ, ਉਸ ਦੇ ਹਵਾਲੇ ਨਾਲ ਬੜਾ ਤੁਹਾਨੂੰ ਚਾਨਣ ਪਾਇਆ, ਬਹੁਤ ਵਧੀਆ। ਇਸ ਤੋਂ ਇਲਾਵਾ ਇਹ ਦੱਸੋ ਕਿ ਵੱਡੇ ਕੀ ਦੱਸਦੇ ਹਨ ਜਦੋਂ ਪਾਕਿਸਤਾਨ ਬਣਿਆ ਤੇ ਇੱਥੇ ਪਿੰਡ ਅਬਦਾਲ ਦੀ ਕੀ ਸੂਰਤ ਹਾਲ ਸੀ? ਇੱਥੇ ਸਿੱਖ ਤੇ ਖੱਤਰੀ ਹਿੰਦੂ ਵੀ ਆਬਾਦ ਸਨ? ਹਾਂਜੀ, ਹਿੰਦੂ ਵੀ ਇੱਥੇ ਸਨ ਜੀ। ਸਿੱਖ ਕਮ ਸਨ ਤੇ ਹਿੰਦੂ ਜ਼ਿਆਦਾ ਹਨ। ਅੱਛਾ, ਹਿੰਦੂ ਜ਼ਿਆਦਾ ਸਨ। ਹਾਂ, ਤੇ ਉਹ ਫਿਰ ਹੁਣ ਸਾਰੇ ਟੋਟਲ ਗਏ ਨੇ ਇੱਥੇ, ਫਿਰ ਉਧਰ ਦੇ ਲੋਕ ਮਾਜਰ ਹੋ ਤੇ ਗਏ। ਉਹਨਾਂ ਦੇ ਜਾਣ ਤੋਂ ਬਾਅਦ ਇੱਥੋਂ ਕੋਈ ਨਵਾਦ ਰਾਤ ਕੋਈ ਖੁਦਾਈ ਕਰਕੇ ਕੋਈ ਛਾਵਾਂ ਨਿਕਲੀਆਂ ਨੇ ਕਦੀ ਇੱਥੋਂ? ਕੋਈ ਚੰਦ ਸੁਣਦੇ ਰਹੇ, ਮੈਂ ਨਹੀਂ ਵੇਖੀਆਂ। ਉਹ ਸੁਣਿਆ ਨਾ ਹਾਂਡੀਆਂ ਨਿਕਲਦੀਆਂ ਰਹੀਆਂ ਨੇ। ਨਿਕਲੀਆਂ ਨੇ ਉਹ ਚਬਾਰੇ ਚੋਂ ਨਿਕਲੋ ਜਿੱਥੇ। ਨੋਮੀਆਂ ਦੇ ਚਬਾਰੇ ਜੋ ਹਨਾ। ਹਾਂ, ਨਹੀਂ ਨੋਮੀਆਂ ਦੇ ਚਬਾਰੇ ਚ ਇੱਕ ਇਹ ਜਿੱਥੇ ਉਹ ਹੁੰਦਾ ਸੀ ਬਲਾਲਾ ਘਰ ਕੋਲ। ਆਹੋ ਆਹੋ ਬਲਾਲ ਕਾ, ਉਹ ਜਿਹੜੇ ਉੱਤੇ ਠੀਂਗਣੇ ਦੇ ਉੱਤੇ ਲੱਗੇ ਹੁੰਦੇ ਹਨ ਕਮਰੇ ਦੇ ਉੱਤੇ ਹਨਾ। ਉਹ ਵੱਡਾ ਖੱਤਰੀ ਜਿਹੜਾ ਹੈ ਨਾ ਪੂਰੇ ਪਿੰਡ ਦਾ ਵੱਡਾ ਮਾਲਦਾਰ, ਉੱਥੇ ਉਹ ਉੱਥੇ ਰਹਿੰਦਾ ਸਲਾਮ ਜੀ ਦਾ ਘਰ। ਬਿਲਕੁਲ ਸਹੀ ਹੈ ਗੱਲ ਉੱਥੇ।
ਇੱਥੇ ਜੀ ਆਪਣਾ ਮੰਦਿਰ ਇੱਕ ਮੰਦਿਰ ਸੀ ਹਾਂ ਮੰਦਿਰ ਹੈ ਜੀ ਮੰਦਰ ਨਹੀਂ ਮੰਦਰ ਉਦੋਂ ਅੱਗੇ ਵੇਗੇ ਨਹੀਂ ਮੈਂ ਵੈਸੇ ਪੁੱਛ ਰਿਹਾ ਇੱਥੇ ਮੰਦਿਰ ਵੀ ਸੀ ਮੰਦਰ ਭੋਲਿਆਰਾਂ ਮਸਜਿਦ ਵੀ ਦੇ ਸੀ। ਘਰ ਦੇ ਕੋਲ ਮੰਦਿਰ ਇਹ ਮੌਜੂਦ ਹੈ ਉਹ ਸਰਵਾ ਸ਼ੇਖ ਦੀ ਦੁਕਾਨ ਹੈ ਹਾਂ, ਨਾ ਪਤਾ, ਉਹਦਾ ਪਤਾ ਬਿਲਕੁਲ ਉਹਦੇ ਮੋਢੇ ਮੰਦਰ ਹਾਂਜੀ, ਇਹ ਵੀ ਹੈ। ਵਾਰੀ ਵਾਰੀ ਉਹ ਮੰਦਿਰ ਇਹ ਵੀ ਥੋੜੇ ਮੌਜੂਦ ਹੈ ਫਾਸਲੇ ਤੇ ਹੀ ਹੈ ਮਤਲਬ ਥੋੜਾ ਹੀ ਫਾਸਲਾ ਉਹਨਾਂ ਦਾ ਮੰਦਿਰ। ਅੱਛਾ ਜੀ, ਇਹ ਦੱਸੋ ਜੀ ਇੱਥੇ ਜਿਹੜਾ ਕਾਰੋਬਾਰ ਜਾਂ ਦੁਕਾਨਾਂ ਜਿਹਨੂੰ ਹੱਟੀ ਕਿਹਾ ਜਾਂਦਾ, ਇੱਕ ਤਾਂ ਭਾਈ ਸ਼ਬਾਜ਼ ਦੀ ਹੱਟੀ ਬੜੀ ਮਸ਼ਹੂਰ ਸੀ ਹਾਂ ਸ਼ੁਰੂ ਤੋਂ ਹੀ, ਤੇ ਇਸ ਤੋਂ ਇਲਾਵਾ ਹੋਰ ਕਿਹੜੀਆਂ ਹੱਟੀਆਂ? ਸਰੂ ਸ਼ੇਖ ਦੀ ਹੱਟੀ, ਸਰਵਾ ਸ਼ੇਖ ਦੀ ਸਰਵਾ ਸ਼ੇਖ ਹਾਂ ਜੀ, ਇਹ ਦੇਖੋ ਜੀ ਹੱਟੀਆਂ ਤਾਂ ਸ਼ੁਰੂ ਤੋਂ ਰਹੀਆਂ ਨੇ ਪਹਿਲੂ ਇਹ ਨਵੀਆਂ ਹੱਟੀਆਂ ਨੇ, ਪਹਿਲੂ ਪੁਰਾਣੀ ਹੱਟੀ ਸਾਡੀ ਸੀ ਉਹਦੇ ਪਿੰਡ 'ਚ ਹਾਂ ਜੀ ਬਿਲਕੁਲ ਅਬਦਾਲ ਭੰਬੋ ਵਾਲੀ ਕਿਧਰ ਤੱਕ ਤੇ ਅੱਛਾ ਇਹ ਸਾਡੇ ਮੇਰੇ ਜੋ ਚੀਮਾ ਸਾਹਿਬ ਅੱਛਾ ਜੀ, ਤੇ ਮਨਜ਼ੂਰ ਸਾਈ ਸਾਹਿਬ ਇਹ ਮੇਰੇ ਕਲਾਸ ਫੈਲੋ ਨੇ। ਅੱਛਾ ਜੀ, ਇਹ ਸਨ 68 ਚ ਅਸੀਂ ਪਹਿਲੀ ਚ ਦਾਖਲ ਹੋਏ ਸਾਂ। ਠੀਕ ਹੈ ਜੀ, ਤੇ ਇੱਕ ਤਾਰੀਖ ਹੈ ਅੱਜ 53 ਵਰੇ ਹੋ ਗਏ ਨੇ ਇਹਨੂੰ, ਤੇ 78 ਚ ਅਸੀਂ ਮੈਟ੍ਰਿਕ ਕੀਤਾ, ਉੱਪਰ ਨੀਚੇ ਕੋਈ ਚਲੋ ਕੋਈ ਬਾਅਦ ਚ ਨਾ ਸ਼ਾਇਦ ਠੀਕ ਹੈ, 2 ਕਲਾਸਾਂ ਹੁੰਦਾ ਕੋਈ, ਤੇ ਉਹ ਥੋੜਾ ਜਿਹਾ ਕਰਨਾ ਇੱਕ ਸਾਲ ਸ਼ਾਇਦ ਲੇਟ ਕੀਤਾ। ਇਹ ਸਕੂਲ ਜਿਹੜਾ ਅਬਦਾਲ ਦਾ ਜੀ ਬਹੁਤ ਪੁਰਾਣਾ ਹੈ। ਅੱਛਾ ਇਹ 1876 ਦਾ ਅੱਛਾ ਜੀ, 1876 ਚ ਅਬਦਾਲ ਨੂੰ ਬੜੀ ਇਨਫਰਾਦੀਅਤ ਹਾਸਲ ਹੈ ਕਿ ਇਹ ਅਰੂਬ ਹੋਇਆ, ਅਬਦਾਲ ਹੋਇਆ, ਬਨੀਆਂ ਇੱਥੇ ਦੇ ਥੇ ਤੇ 40 50 ਫੁੱਟ ਦੇ ਇੱਥੇ ਨੇ। ਤੇ ਇਹ ਜਿਹੜਾ ਨਾ ਇਹ ਅਬਦਾਲ ਦੇ ਵੇਖੋ ਜੀ ਜਿੰਨਾ ਪੁਰਾਣਾ ਇੱਥੇ ਹੋਏਗਾ ਉਹਨਾਂ ਪੁਰਾਣਾ ਪਿੰਡ ਹੈ। ਹਾਂ ਜੀ, 3-4 ਹਜ਼ਾਰ ਸਾਲ। ਇਹ ਹਜ਼ਾਰਾਂ ਸਾਰੇ ਇੱਥੇ ਇੱਕ ਬੋਰਡ ਹਾਂ ਜੀ, ਉਹ ਈਸਾਈ ਬਰਾਦਰੀ ਸਾਡੀ ਜਿਹੜੀ ਹੈ ਉਹਨਾਂ ਦੀ ਜਿਹੜੀ ਠੱਠੀ ਸੀ, ਉਹਨਾਂ ਦੇ ਠੱਠੀ ਦੇ ਵਿੱਚ, ਤੇ ਉਹ ਉੱਥੇ ਜਿਹੜੇ ਸਨ ਆਪਣਾ ਜਿਹੜੇ ਪਰਿੰਦੇ ਕੂਕਦੇ ਕਰਦੇ ਸਨ। ਪਰਿੰਦੇ ਘੂਕਦੇ ਸਨ। ਤੇ ਉਹ ਜਿਹੜਾ ਨਾ ਵੇਖੋ ਜੀ ਉਹ 5 6 7 800 ਸਾਲ ਪੁਰਾਣਾ ਸੀ। ਪਿਛਲੇ ਦਿਨਾਂ ਜਨਾ ਦਰਖਤ ਤੋਂ ਕੱਟ ਦਿੱਤਾ, ਬੜਾ ਦੁੱਖ ਹੋਇਆ, ਬਲਕਿ ਮੈਂ ਫੇਸਬੁੱਕ ਤੇ ਵੀ ਲਿਖਿਆ ਤੇ ਅਮਜਦ ਨੂਰ ਹੈ ਜੀ ਆਪਣਾ ਆਵਾਜ਼ ਨੂਰ ਸਿੰਘ ਬੜੇ ਅਦਬੀ ਬੰਦੇ ਨੇ, ਵੀ ਉਹਨਾਂ ਨੂੰ ਬੜਾ ਦੁੱਖ ਹੋਇਆ। ਤੇ ਉਹ 2 ਮਿੰਟ ਤੇ ਉਹ ਜਿਹੜਾ ਨਾ ਇਹਦੇ ਬਾਰੇ ਚ ਅਸੀਂ ਲਿਖਿਆ ਕਿ ਵੇਖੋ ਜੀ ਮੇਰਾ ਮੁਗਲਾਂ ਤੋਂ ਦੌਰ ਤੋਂ ਪਹਿਲਾਂ ਦਾ ਸੀ, ਇਹ ਬਹੁਤ ਪੁਰਾਣਾ ਨਾ। ਤੇ ਅਬਦਾਲ ਦੀ ਅਸੂਲੀ ਤੌਰ ਤੇ ਜੁਰਮ ਹੋਇਆ, ਬੜੀ ਜ਼ਿਆਦਤੀ ਨਾ ਕੀਤੀ ਹੈ। ਇਹ ਰੁੱਖ ਨੂੰ ਕੱਟਿਆ ਗਿਆ, ਔਰ ਰੁੱਖ ਉਹ ਜਿਹੜਾ ਕਿ ਮਤਲਬ ਇੱਕ ਕਦੀਮ ਤਾਰੀਖ ਰੱਖਦਾ। ਆਜ ਭਾਜੀ ਕੀ ਹਾਲ ਠੀਕ ਠਾਕ ਤੇ ਕੀ ਹਾਲ ਹੈ? ਹੋਰ ਜਨਾਬ ਇਹ ਬਲਾਲ ਚੀਮਾ ਸਾਹਿਬ ਨੇ ਜੀ ਆਏ। ਅੱਛਾ ਜੀ, ਇੱਥੇ ਆ ਜਾ ਇੱਥੇ ਆ ਜਾ ਮੈਂ ਇੱਥੇ ਬੈਠਾ ਇਹ ਤਾਂ ਫਿਲਮ ਤੁਹਾਡੇ ਚੋਈ ਬਲਾਲ ਚੀਮਾ ਸਾਹਿਬ ਵੀ ਤਸ਼ਰੀਫ ਲੈ ਆਏ ਨੇ। ਅਸੀਂ ਇਹਨਾਂ ਨੂੰ ਜੀ ਆਇਆਂ ਨੂੰ ਆਖਦੇ ਆ। ਇੱਥੇ ਵੱਟ ਗਿਆ ਅੱਜ ਕੂਕ ਪਾਕਿਸਤਾਨ ਕੂਕ ਦੀ ਜਿਹੜੀ ਪੰਜਾਬੀ ਬੈਠਕ ਦੇ ਵਿੱਚ ਇਹ ਵੀ ਤਸ਼ਰੀਫ ਲੈ ਆਏ ਨੇ ਚੌਧਰੀ ਬਲਾਲ ਚੀਮਾ ਸਾਹਿਬ। ਅਸੀਂ ਇਹਨਾਂ ਨੂੰ ਜੀ ਆਇਆਂ ਨੂੰ ਆਖਦੇ ਆ। ਤੇ ਅੱਛਾ ਜੀ, ਇਲਿਆਸ ਸਾਹਿਬ ਦੇ ਭਾਈ ਨੇ ਜਿਹੜੇ ਸਾਡੇ ਕਲਾਸ ਵਾਲੇ ਨਾ, ਜਿਹੜੇ ਉਸ ਦਿਨ ਮਿਲੇ ਸਨ, ਇਲਿਆਸ ਚੀਮਾ ਸਾਹਿਬ, ਜਿਨ੍ਹਾਂ ਦੀ ਰਿਕਾਰਡਿੰਗ ਉਸ ਦਿਨ ਕੀਤੀ ਸੀ। ਉਹਨਾਂ ਦੇ ਵੱਡੇ ਭਾਈ ਨੇ। ਅੱਛਾ। ਸ਼ਰੀਫ ਸਾਹਿਬ ਦੇ ਬਰਖੁਰਦਾਰ ਨੇ, ਇਹ ਵੱਡੇ ਇਹ ਬਰਖੁਰਦਾਰ। ਵਾਲੀਬਾਲ ਵੀ ਸਨ। ਅਸੀਂ ਜਦੋਂ ਛੋਟੇ ਹੁੰਦੇ ਸੀ, ਚੌਥੀ ਪੜ੍ਹਨਾ ਤੇ ਮੇਰਾ 8ਵੀਂ 7ਵੀਂ ਸਾਲ ਤਈਓ ਸਾਹਿਬ ਨੂੰ ਪੜ੍ਹੇ ਵਾਲੀਬਾਲ ਨੂੰ ਬੜੇ ਤਈਓ ਸਾਹਿਬ ਮੁਜ਼ੰਮਲ। ਤੇ ਇਹਨਾਂ ਦੇ ਭਾਈ ਸਨ ਆਪਣਾ ਮਸੂਦ, ਉਹਨਾਂ ਦੇ ਨਾਲੇ ਸਾਰੇ ਕਲਾਸ ਵਾਲਾ ਮਿੱਠੂ ਤੇ ਤਈਬ ਇਹ ਵੇਖੋ ਜੀ ਅਬਦਾਲ ਦੀ ਬੜੀ ਇਨਫਰਾਦੀਅਤ ਤੇ ਫਿਰ ਨਹਿਰ ਦੇ ਉੱਤੇ ਮੈਂ ਨਾ ਜੀ ਪਾਕਿਸਤਾਨ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਨਹਿਰ ਜਿਹੜੀ ਹੈ ਵੱਡੇ ਸਾਈਜ਼ ਅਪਰ ਚਨਾਬ, ਇਸ ਤੋਂ ਪਹਿਲਾਂ ਲੋਅਰ ਚਨਾਬ ਨਿਕਲੀ ਸੀ ਦੂਸਰੇ ਨੰਬਰ ਤੇ 1911 ਚ ਪਾਣੀ ਆਇਆ ਸੀ। ਤੇ ਇਸ ਲਿਹਾਜ਼ ਨਾਲ ਬੜੀ ਇੱਕ ਇਨਫਰਾਦੀਅਤ ਤੇ ਹਰ ਪਾਸੇ ਨਹਿਰਾਂ ਨੇ, ਛੋਟੇ ਛੋਟੇ ਸੂਏ ਜਿਨ੍ਹਾਂ ਨੂੰ ਅਸੀਂ ਆਨੇ ਆ, ਤੇ ਸਰਸਦੋ ਸ਼ਦਾਬ ਹੁਣ ਅਗਰ ਜੇ ਸ਼ਹਿਰ ਚ ਸਾਹ ਨਹੀਂ ਲਿਆ ਜਾਂਦਾ, ਸਾਹ ਇਸ ਲਿਹਾਜ਼ ਨਾਲ ਕਿ ਇੰਨੀ ਪੋਲਿਊਸ਼ਨ ਕਾਰਖਾਨਿਆਂ ਦਾ, ਫਿਰ ਗੰਦ ਆ ਜਾਂ ਗੱਡੀਆਂ ਦਾ ਧੂਆਂ, ਤੇ ਇਹ ਪਿੰਡ ਚ ਮੈਂ ਸਮਝਣਾ ਜਾਈਏ ਵੀ ਇੱਕ ਨਿਮਤ ਹੈ ਬਹੁਤ ਵੱਡੀ, ਬੜੀ ਸਮਝਦੇ ਹੋ। ਤੇ ਇਸ ਅਬਦਾਲ ਦੀ ਬੜੀ ਇਨਫਰਾਦੀਅਤ ਦੇ ਲਿਹਾਜ਼ ਨਾਲ, ਤਾਲੀਮ ਦੇ ਲਿਹਾਜ਼ ਨਾਲ ਵੀ ਇੱਥੇ ਕਈ ਫੈਮਲੀਆਂ ਨੇ ਬੜਾ ਅੱਛਾ ਨਾਮ ਪੈਦਾ ਕੀਤਾ। ਤੇ ਪੁਰਾਣੇ ਸਕੂਲਾਂ ਦੇ ਜੋ 1876 ਚ ਅੰਦਾਜ਼ਾ ਕਰ ਲਓ, ਸ਼ੁਰੂ ਚ ਅੰਗਰੇਜ਼ ਜਦੋਂ ਆਇਆ ਉਦੋਂ ਜੋ ਸਕੂਲ ਬਣੇ ਉਹਨਾਂ ਚ ਕੇ ਵੀ ਸਕੂਲ ਸੀ। ਤੇ ਉਸੇ ਲਿਹਾਜ਼ ਨਾਲ ਰੂਪ ਸੀ ਅਬਦਾਲ ਤੇ ਵੰਨੀਆਂ, ਇੱਥੇ ਬੜੇ ਦੂਰੋਂ ਪਿੰਡਾਂ ਤੋਂ ਆਉਂਦੇ। ਜਦੋਂ ਸਨ 70 ਚ ਸਕੂਲ ਬਣਿਆ ਮਿਡਲ, ਤੇ ਉਸ ਜ਼ਮਾਨੇ ਚ ਵੀ ਵੇਖੋ ਜੀ ਇਹ ਮਤਲਬ ਕਿ अस्सलाम वालेकुम जी अस्सलाम वालेकुम बिस्मिल्लाह ਯਾਰ ਭਾਈ ਅੱਛਾ ਜੀ, ਇਹਨਾਂ ਦਾ ਕੀ ਤਾਰਾ ये सरफराज चीमा साहब मुश्ताक नहीं ਮੁਸ਼ਤਾਕ ਭਾਈ ਨੇ जो छोटा भाई है ਉਹਦੇ ਤੋਂ ਛੋਟਾ ਅਲਤਾਫ ਹੈ ਤੇ ਅਲਤਾਫ ਤੋਂ ਛੋਟਾ ਹੈ। ਯਾਰ ਮੈਨੂੰ ਬੈਠਾ ਗਲਾ ਕੱਢਦਾ ਹੋਣਾ ਮਟਾਗ ਵੀ ਮੈਂ ਨੂੰ ਕਿਹਾ ਸੀ ਮੈਂ ਆਣਾ ਤੇਰੇ ਨਾਲ ਤੇ
ਉਹਨਾਂ ਸੀਗਾ ਕਿਹਨੂੰ ਆਖਿਆ ਸੀ? ਅੱਛਾ ਸਾਡੇ ਨਾਲ ਛੋਟੇ ਨੇ ਵੇਖੋ ਯਾਰ ਮੁਸ਼ਤਾਕ ਨੂੰ ਮੈਂ ਕਿਹਾ ਸੀ ਅੱਛਾ ਉਹ ਜਦੋਂ ਵੀ ਲਾਹੌਰ ਜਾਂਦਾ ਨਾ ਆਂਦਾ ਮੁਲਾਕਾਤ ਨਹੀਂ ਹੁੰਦੀ ਤੇ ਮੈਂ ਹੁਣ ਕਿਹਾ ਕਿ ਮੈਂ ਉੱਥੇ ਜਾਣਾ ਤੇ ਉਸ ਤੋਂ ਬਾਅਦ ਮੈਂ ਤੇਰਾ ਲਾਵਾਂਗਾ ਤੇ ਹੁਣ ਉੱਥੇ ਬਹਿ ਕੇ ਆਪਾਂ ਗੱਲ ਕਰ ਹੋਣਾ ਤੇ ਮੇਰੇ ਨਾਲ ਆਇਆ ਨਹੀਂ ਇੱਥੋਂ ਕੰਮ ਲੇਟ ਹੀ ਫਰਕ ਹੋਣਾ ਚਲੋ ਕੋਈ ਨਹੀਂ। ਦੇਖੋ ਜੀ ਇਸ ਆਪਣਾ ਪਿੰਡ ਦੀ ਇੱਕ ਬੜੀ ਖੂਬਸੂਰਤੀ ਹੈ। ਅੱਛਾ ਜੀ। ਮੈਂ ਉਹਨੂੰ ਜ਼ਰੂਰ ਜ਼ਿਕਰ ਕਰਾਂਗਾ ਕਿ ਦੇਖੋ ਤੁਸੀਂ ਇਹਦੀ ਅਗਰ ਚੋਟੀ ਤੇ ਚਲੇ ਜਾਓ ਨਾ ਟਾਪ ਤੇ, ਅੱਛਾ ਜੀ। ਉੱਥੋਂ ਹਰ ਜਿਹੜੀ ਗਲੀ ਉੱਥੋਂ ਨਿਕਲਦੀ ਹੈ ਔਰ ਉਚਾਈ ਤੋਂ ਲਥਾਈ ਵਾਲੇ ਪਾਸੇ ਆਉਂਦੀ ਹੈ ਔਰ ਇਹ ਬੜੀ ਉਹਦੀ ਖੂਬਸੂਰਤੀ ਹੈ, ਬਹੁਤ ਖੂਬਸੂਰਤੀ ਹੈ। ਸਹੀ ਹੈ। ਚੜਾਈ ਤੋਂ ਲਥਾਈ ਵੱਲ ਜਾਓ ਤੇ ਹਰ ਗਲੀ ਇਸੇ ਐਂਗਲ ਤੇ ਵਾਕਿਆ ਇਸੇ ਹੈ। ਐਂਗਲ ਤਕਰੀਬਨ ਸਾਰੀਆਂ ਉਹਦੀਆਂ ਗਲੀਆਂ ਔਰ ਇਹ ਆਲਮੋਸਟ ਸਾਰੀਆਂ ਗਲੀਆਂ ਨੇ। ਦੇਖੋ ਜੀ ਤੁਸੀਂ ਕਿਸੇ ਵੀ ਗਲੀ ਦੇ ਉੱਤੇ ਹੁਣ ਤੇ ਦੇਖੋ ਸਾਨੂੰ ਆਪਣਾ ਹਾਂ ਇੱਥੋਂ ਹੀ ਸਾਰੀਆਂ ਨੀਵੀਆਂ ਹੁੰਦੀਆਂ ਨੇ ਇਸ ਚੜਾਈ ਤੋਂ। ਇਸ ਚੜਾਈ ਤੋਂ ਹੀ ਆਉਂਦੀਆਂ ਨੇ ਔਰ ਇਹ ਬੜੀ ਖੂਬਸੂਰਤੀ ਹੈ। ਉਹ ਆਪਣਾ ਇਹਨੂੰ ਕਿਸੇ ਤੁਸੀਂ ਇਸ਼ਾਰਾਨਾ ਤਰੀਕੇ ਨਾਲ ਦੇਖੋ ਨਾ ਤੇ ਬਹੁਤ ਖੂਬਸੂਰਤੀ ਹੈ ਇਸ ਚੀਜ਼ ਦੀ। ਤੇ ਬਾਕੀ ਦੇਖੋ ਸਾਡਾ ਜੀ ਇਹ ਦੂਸਰਾ ਘਰ ਸੀ ਤੇ ਹੁਣ ਤੇ ਚਲੋ ਇਹ ਜਿਹੜੀ ਨਵੀਂ ਪਹੁੰਚ ਆਈ ਅਸੀਂ ਤੁਹਾਨੂੰ ਜਾਣਦੇ ਕੋਈ ਨਹੀਂ। ਅਸੀਂ ਇਸ ਪਿੰਡ 'ਚ ਪੈਰ ਰੱਖਣਾ ਤੇ ਇੰਜ ਲੱਗਦਾ ਸੀ ਜਿਵੇਂ ਆਪਣੇ ਘਰ 'ਚ ਆ ਗਏ ਆ, ਮਾਵਾਂ ਵੀ ਤੇ ਧੀਆਂ ਵੀ। ਸਾਰਾ ਯਕੀਨ ਕਰੋ ਕਿ ਸਾਨੂੰ ਅਸੀਂ ਛੋਟੇ ਹੁੰਦੇ ਸਾਂ ਤੇ ਸਾਨੂੰ ਫੜ ਕੇ ਨਾ ਤੇ ਉਹਨਾਂ ਨੇ ਕੁਛ ਕਰਨਾ ਕਿ ਅਸੀਂ ਇਹਨਾਂ ਨੂੰ ਕੁਛ ਨਾ ਕੁਛ ਖਵਾਈਏ ਤੇ ਅਸੀਂ ਦੌੜ ਲਾਦ ਨਹੀਂ ਕਰਨੀ। ਤੇ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਸਨੀ ਵੱਡੇ ਰੱਖਣ ਜਿਹੜੇ ਸਾਰੇ ਇੱਥੇ ਰਹਿੰਦੇ ਸਨ, ਸਾਡੇ ਬਾਪ ਦਾਦਾ ਉਹ ਸਾਰੇ ਹੀ ਜਨਾਬ ਪਿਆਰ ਮੁਹੱਬਤ ਇੱਥੇ ਇਸ ਪਿੰਡ 'ਚ ਮਿਲਿਆ। ਉਹ ਇਸ ਵਾਸਤੇ ਇਸ ਪਿੰਡ ਦੀ ਬੜੀ ਕਬਰਾਂ ਸਾਡੀਆਂ ਇੱਥੇ ਨੇ ਜੀ, ਬਾਪ ਦਾਦਾ ਪੜਦਾਦਾ ਰੂਹਾਨੀ ਜੋ ਤਲਕ ਜੀ ਇੱਕ। ਦੇਖੋ ਜੀ ਇੱਕ ਦੂਸਰੀ ਗੱਲ ਜਿਹੜੀ ਇਹ ਕਿ ਜਿਹੜੀ ਇਹਨਾਂ ਨੇ ਆਪਾਂ ਗੱਲ ਕੀਤੀ ਕਿ ਪੜ੍ਹਾਈ ਵਾਲੇ ਪਾਸੇ ਮੈਂ ਜੀ ਉਹਨਾਂ ਲੋਕਾਂ ਨੂੰ ਇਸਲਾਮ ਪੇਸ਼ ਕਰਨਾ ਵਾ ਜਿਨ੍ਹਾਂ ਨੇ ਇਸ ਪਿੰਡ ਦੇ ਵਿੱਚ ਰਹਿ ਕੇ ਮਸਲਾ ਆਪਣੇ ਭਾਈ ਬਲਾਲ ਨੇ ਇਸ ਤਰ੍ਹਾਂ ਬਲਕਿ ਹੁਣ ਤੇ ਇਲਿਆਸ ਹੈ ਆਪਣਾ ਜਵੇਦ ਹੈ ਮਾਸ਼ਾਅੱਲਾ ਇਹਨਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਪਿੰਡ ਦੇ ਵਿੱਚ ਬੈਠ ਕੇ ਜਿਹੜਾ ਲੋਕੀ ਬੜਾ ਇਹ ਚੀਜ਼ ਕਦੇ ਸਮਝਦੇ ਸਨ। ਅੱਜ ਮਾਸ਼ਾਅੱਲਾ ਉਹਨਾਂ ਸਾਰਿਆਂ ਨੇ ਆਪਣੀਆਂ ਬੱਚਿਆਂ ਨੂੰ ਪੜ੍ਹਾਇਆ, ਬੱਚੇ ਪੜ੍ਹ ਰਹੇ ਨੇ ਮਾਸ਼ਾਅੱਲਾ, ਬਾਹਰ ਵੀ ਜਾ ਕੇ ਪੜ੍ਹ ਰਹੇ ਨੇ। ਇਹ ਬੜੀ ਖੂਬਸੂਰਤ ਹੈ, ਬੜੀ ਖੂਬਸੂਰਤੀ ਹੈ। ਪਹਿਲਾਂ 5ਵੀਂ ਤੱਕ ਹੁੰਦਾ ਸੀ ਜੀ। ਹਾਂਜੀ ਬਿਲਕੁਲ। ਮਤਲਬ ਇਹ ਹੈ ਕਿ ਇੱਥੇ ਗਰਲਸ ਸਕੂਲ ਵੀ ਮੌਜੂਦ ਸੀ ਤੇ ਮੁੰਡਿਆਂ ਦਾ ਵੀ। ਹਾਂਜੀ ਬਿਲਕੁਲ। ਔਰ ਕੁੜੀਆਂ ਮੁੰਡਿਆਂ ਦੇ ਸਕੂਲ ਤੋਂ ਹੀ ਤਾਲੀਮ ਇੱਥੇ ਹਾਸਲ ਕੀਤੀ ਹੈ, ਕਾਲਜ ਤੱਕ ਗਏ ਨੇ ਜਾਂ ਉਸ ਤੋਂ ਅੱਗੇ ਵੀ। ਹਾਂਜੀ ਹਾਂਜੀ ਮਾਸ਼ਾਅੱਲਾ। ਠੀਕ ਹੋ ਗਿਆ ਜੀ, ਬਹੁਤ ਵਧੀਆ ਜੀ। ਤੇ ਇਹ ਜੀ ਸਾਡੇ ਪੰਜਾਬ ਦਾ ਇੱਕ ਬੜਾ ਖੂਬਸੂਰਤ ਪਿੰਡ ਹੈ ਤੇ ਇਹ ਵੇਖੋ ਨਾ ਜੀ ਲਾਲੀਆਂ ਪਿੱਛੇ ਆਈਆਂ ਬੈਠੀਆਂ ਨੇ ਤੇ ਇਹ ਲਾਲੀਆਂ ਤੁਹਾਨੂੰ ਯਾਦ ਹੋਏਗਾ ਕਿ ਇਹ ਜਿਹੜਾ ਟਿੱਬਾ ਸੀ ਜਿਹੜੇ ਪਹਾੜੀਆਂ ਸਨ ਉਹਦੇ ਵਿੱਚ ਉਹ ਘਰ ਬਣਾਏ ਉਹਨੂੰ ਸ਼ਾਰਕ ਲਾਲੀ ਤੇ ਹਰਾਮ ਹੈ ਤੇ ਸ਼ਾਰਕ ਹਲਾਲ ਹੈ। ਤੇ ਉਹ ਮੈਨੂੰ ਯਾਦ ਹੈ ਕਿ ਪਿੰਡ ਦੀ ਗੱਲ ਕਰਨੀ ਜਿਸ ਵੇਲੇ ਉਹ ਮਾਸਟਰ ਰਿਆਜ਼ ਸਾਹਿਬ ਸਾਈਕਲ ਤੋਂ ਥੱਲੇ ਲੱਥਦੇ ਹਨ ਨਾ ਜੀ ਉਹ ਜਿਹੜੀ ਪਹਾੜੀ ਦੇ ਵਿੱਚੋਂ ਉਹ ਇੱਕ ਬੜਾ ਮੰਜ਼ਰ ਹੁੰਦਾ ਸੀ, ਨਾਲ ਪਰਿੰਦਿਆਂ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਹਨ ਸ਼ਾਰਕ ਦੀਆਂ। ਕੀ ਬਾਤ ਹੈ ਜੀ। ਤੇ ਉਹਨਾਂ ਘਰ ਬਣਾਏ ਸਨ ਵਿੱਚ। ਕਾਜ਼ੀ ਸਾਹਿਬ ਦਾ ਘਰ ਵੀ ਉੱਥੇ ਨੇੜੇ ਸੀ ਮੇਰਾ ਨਾਲ ਹੀ। ਤੇ ਉਹ ਬਾਹਰ ਵਾਲਾ ਸਿਆਲਕੋਟ ਰੋਡ ਬਣੀ ਤੇ ਫਿਰ ਇੱਥੋਂ ਮਿੱਟੀ ਛਿੱਟੀ ਲੈ ਗਿਆ। ਉਹ ਤੇ ਟਿੱਬਿਆਂ ਤੋਂ ਖੜੀ ਸੀ। ਹਾਂ ਜੀ ਟਿੱਬਿਆਂ ਤੋਂ। ਇਹ ਨਹਿਰ ਦੇ ਟਿੱਬੇ ਤੇ ਬਾਹਰ ਵਾਲੇ ਪਿੰਡ ਦੀ ਬੜੀ ਖੂਬਸੂਰਤੀ ਹੈ ਜੀ। ਤੇ ਇਹ ਜੀ ਰਕਬੇ ਇਹੋ ਜਿਹਾ ਮੌਜੂਦ ਰਹਿਣੇ ਚਾਹੀਦੇ। ਪੰਜਾਬ ਦੀ ਖੂਬਸੂਰਤੀ ਹੈ, ਪਾਕਿਸਤਾਨ ਦੀ ਖੂਬਸੂਰਤੀ ਹੈ। ਪੰਜਾਬ ਇਸ ਵੇਲੇ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਸਰਸਬਜ਼ੋ ਸ਼ਾਦਾਬ ਇਲਾਕਾ ਹੈ, ਮੈਦਾਨੀ ਇਲਾਕਾ। ਨਹੀਂ ਕੁਦਰਤੀ ਤੌਰ ਤੇ ਮੈਦਾਨੀ ਵੀ ਹੈ, ਕੁਝ ਪਹਾੜੀ ਵੀ ਹੈ। ਗੁਜਰਾਤ ਤੋਂ ਅੱਗੇ ਪਹਾੜੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਜੇਲਮ ਵੀ ਪਹਾੜੀ ਇਲਾਕਾ ਹੈ। ਰੇਗਿਸਤਾਨ ਵੀ ਨੇ। ਹਾਂ ਜੀ ਰੇਗਿਸਤਾਨ ਵੀ ਨੇ ਦਰਿਆ ਵੀ ਨੇ। ਤੇ ਹਰ ਤਰ੍ਹਾਂ ਦਾ ਇੱਥੇ ਮੌਸਮ ਹੈ ਔਰ ਹਰ ਤਰ੍ਹਾਂ ਦਾ ਫਲ ਹੈ। ਔਰ ਵੇਖੋ ਨਾ ਜੀ ਅੱਜ ਕੱਲ ਹੁਣ ਸਰਦੀਆਂ ਨੇ ਸਾਗ ਹੋ ਗਿਆ ਹੈ। ਜਿਹੜੀ ਮਿੱਟੀ ਗਈ ਸੀ ਨਾ ਨਿੰਮਾਂ ਵਾਸਤੇ ਕੋਈ ਤੋਂ ਕੋਲ ਨਹੀਂ ਹੋ ਗਈ। ਹਾਂਜੀ ਹਾਂਜੀ। ਤੇ ਵੇਖੋ ਨਾ ਜੀ ਹੁਣ ਪ੍ਰਦਾਨ ਕਰਦੇ ਸਨ ਤੇ ਪਾਕਿਸਤਾਨ ਦੇ ਜਿਹੜੇ ਕ੍ਰਿਕਟ ਦੇ ਪਿੱਚਾਂ ਨੇ ਉਹਨਾਂ ਤੇ ਵੀ ਇੱਥੇ ਵੀ ਸ਼ਾਰਜਾ ਵੀ ਗਈ ਤੇ ਜ਼ਰਖੇਜ਼ ਜ਼ਮੀਨ ਵੀ ਹੈ ਤੇ ਇਸ ਲਿਹਾਜ਼ ਨਾਲ ਪਿੱਚ ਜਿਹੜੀ ਬਣਾਉਂਦੇ ਨੇ ਫਾਸਟ ਪਿੱਚਾਂ ਜਿਹੜੀਆਂ ਨੇ ਉਹ ਇੱਥੋਂ ਮਤਲਬ ਕਿ ਜਾਂਦੀ ਰਹੀ ਹੈ। ਪਤਾ ਨਹੀਂ ਕੋਈ ਖਾਸ ਉਹਦਾ ਟੈਕਸਚਰ ਸੀ ਜਾਂ ਬਹਰਹਾਲ ਜੀ ਡੇਰਾਦਾਰੀ ਇੱਕ ਬੜੀ ਅਹਿਮ ਚੀਜ਼ ਹੈ ਪਿੰਡ ਦੇ ਹਵਾਲੇ ਨਾਲ। ਲੇਕਿਨ ਇੱਕ ਸਾਡਾ ਸੁਨੇਹਾ ਹੈ ਕੂਕ ਪਾਕਿਸਤਾਨ ਕੂਕ ਸਾਡਾ YouTube ਦਾ ਚੈਨਲ ਹੈ ਉਹਦੇ ਵੱਲੋਂ ਕਿ ਆਪਣੇ ਬਾਲਾਂ ਦੇ ਨਾਲ ਪੰਜਾਬੀ 'ਚ ਗੱਲ ਕਰੋ, ਪੰਜਾਬੀ ਬੋਲੋ, ਲਿਖੋ, ਪੜ੍ਹੋ, ਸਮਝੋ। ਤੇ ਇਸ ਹਵਾਲੇ ਨਾਲ ਬਿਲਕੁਲ ਕੋਈ ਸੰਗਣਾ ਨਹੀਂ ਚਾਹੀਦਾ। ਜਿਹੜਾ ਸੰਗਦਾ ਬੜੀ ਜ਼ਿਆਦਤੀ ਕਰਦਾ ਹੈ। ਪੰਜਾਬੀ ਸਾਡੀ ਮਾਂ ਦੀ ਜ਼ੁਬਾਨ ਹੈ, ਜਿਹੜਾ ਮਾਂ ਦਾ ਨਹੀਂ ਉਹ ਕਿਸੇ ਥਾਂ ਦਾ ਨਹੀਂ। ਤੇ ਮੇਰੇ ਖਿਆਲ ਇਸ ਹਵਾਲੇ ਨਾਲ ਤੁਸੀਂ ਸਾਰੇ ਇਤਫਾਕ ਕਰੋਗੇ ਚੋਈ ਜਵੇਦ ਸਾਹਿਬ। ਹਾਂਜੀ ਬਿਲਕੁਲ। ਇਹ ਜੀ ਨਾ ਚੋਈ ਬਲਾਲ ਸਾਹਿਬ।
ਆਪਣੀ ਮਾਂ ਬੋਲੀ ਬੋਲਣੀ ਚਾਹੀਦੀ ਜ਼ਬਾਨ ਹੈ। ਤੇ ਵੇਖੋ ਜੀ ਕੋਈ ਬੁਰੀ ਵੱਡੀ ਚੰਗੀ ਛੋਟੀ ਨਹੀਂ ਹੁੰਦੀ ਤੇ ਨਾ ਕੋਈ ਚੰਗੀ ਬੁਰੀ ਹੁੰਦੀ ਏ। ਅਸਲ ਗੱਲ ਹੈ ਤੁਹਾਡੀ ਮਾਂ ਦੀ ਬੋਲੀ ਉਹ ਸਭ ਤੋਂ ਵੱਡੀ ਹੈ। ਉਹਦਾ ਕੋਈ ਮੁਤਬਾਦਲ ਨਹੀਂ। ਖਾਣਾ ਸਿੱਖੋ, ਅੰਗਰੇਜ਼ੀ ਸਿੱਖੋ, ਫਰਾਂਸੀਸੀ ਸਿੱਖੋ, ਉਰਦੂ ਸਿੱਖੋ, ਹਿੰਦੀ ਸਿੱਖੋ, ਲੇਕਿਨ ਆਪਣੀ ਮਾਂ ਨੂੰ ਨਾ ਛੱਡੋ। ਮਾਂ ਬੋਲੀ ਇਹ ਬੜੀ ਸੋਹਣੀ ਜ਼ਬਾਨ ਹਾਂ ਬੜੀ ਜ਼ਰੂਰੀ ਪੰਜਾਬੀ ਜਿਹੜੀ ਇਹ ਜਿਹੜੀ ਸਾਡੀ 12 ਕਰੋੜ ਪੰਜਾਬ ਵਿੱਚ ਪੰਜਾਬ ਦੀ ਇਹ ਮਸ਼ਰਕੀ ਪੰਜਾਬ ਦਾ ਵੀ ਵੇਖਿਆ ਉਧਰ ਵੀ 6 ਕਰੋੜ ਹੈ। 3 ਕਰੋੜ ਮਸ਼ਰਕੀ ਪੰਜਾਬ ਅਗਰ ਹਰਿਆਣਾ 'ਚ ਬੋਲੀ ਜਾਂਦੀ ਹੈ, ਹਿਮਾਚਲ ਪ੍ਰਦੇਸ਼ ਤੋਂ ਸੋ ਪੂਰੀ ਦੁਨੀਆ 'ਚ 20 ਕਰੋੜ ਲੋਕ ਬੋਲਦੇ ਨੇ। ਤੇ ਪਾਕਿਸਤਾਨ ਤੇ ਮੈਂ ਸਮਝਣਾ ਕਿ ਪੰਜਾਬੀ ਦੇਸ਼ ਹੈ, ਇੱਕ 60% ਲੋਕ ਬੋਲਦੇ ਨੇ ਤੇ ਪੰਜਾਬੀ ਤੇ ਜਿਹੜੇ ਨੇ ਸਮਝ ਸਕਦੇ ਨੇ ਉਹ ਤੇ ਬਲਕਿ ਸਮਝਦੇ 80% ਲੋਕ ਸਮਝ ਸਕਦੇ ਨੇ। ਇਹ ਜਿਹੜਾ ਜੰਮੂ ਤੇ ਆਜ਼ਾਦ ਕਸ਼ਮੀਰ ਜੰਮੂ ਦਾ ਹਿੱਸਾ ਸੀ ਪਹਿਲੇ, ਤੇ ਇਹ ਜੰਮੂ ਦਾ ਜਿਹੜਾ ਨੇ ਜੰਮੂ ਵਾਲ ਇਹ ਵੀ ਇਹਨਾਂ ਦੀ ਪਹਾੜੀ ਇਹ ਵੀ ਪੰਜਾਬੀ ਟਾਈਪ ਹੈ। ਉਧਰ ਤੁਸੀਂ ਵੇਖੋ ਜਿਹੜਾ ਹਜ਼ਾਰਾ ਉੱਥੋਂ ਤੱਕ ਜਿਹੜਾ ਪਿਸ਼ਾਵਰ ਚ ਵੀ ਉੱਥੇ ਬੋਲੀ ਜਾਂਦੇ। ਬੇਸਿਕਲੀ ਇਹ ਵੀ ਇਲਾਕਾ ਰੀਜਨ ਇੱਕ ਹੀ ਸੀ। ਬਾਅਦ ਜਦੋਂ ਹਮਲਾਵਰ ਹੁੰਦੇ ਰਹੇ 1000 ਸਾਲ ਪਹਿਲਾਂ ਪਠਾਨ ਹੁੰਦੇ ਰਹੇ ਤੇ ਹਰ ਪਸ਼ਤੋ ਇੱਥੇ ਡੋਮੀਨੈਂਟ ਹੋ ਗਏ। ਹੁਣ ਤਾਂ ਪੂਰੇ ਪਾਕਿਸਤਾਨ 'ਚ ਨੇ, ਆ ਪਿੰਡਾਂ 'ਚ ਵੀ ਨਜ਼ਰ ਆਉਂਦੇ ਨੇ। ਤੇ ਚਲੋ ਇਹ ਤੇ ਯਾਨੀ ਤੁਸੀਂ ਕਹਿਣਾ ਚਾਹ ਰਹੇ ਹੋ ਪੂਰੀ ਦੁਨੀਆ 'ਚ ਇਸ ਟਾਈਮ ਪਾਕਿਸਤਾਨ ਸਭ ਤੋਂ ਵੱਡਾ ਪੰਜਾਬੀ ਮੁਲਕ ਹੈ ਇਹ ਇਹਨੂੰ ਤੁਸੀਂ ਕਹਿ ਸਕਦੇ ਹੋ ਆਬਾਦੀ ਦੇ ਲਿਹਾਜ਼ ਨਾਲ। ਜਿਹੜਾ ਦੁਨੀਆ ਦੀ ਓਨਲੀ ਕੰਟਰੀ ਇਨ ਦਾ ਵਰਲਡ ਕਹਿ ਸਕਦੇ ਹੋ ਪੰਜਾਬੀ ਜਿਹੜਾ ਇਹਦੀ ਆਬਾਦੀ ਸਭ ਤੋਂ ਜ਼ਿਆਦਾ ਪੰਜਾਬੀ ਬੋਲਣ ਵਾਲਿਆਂ ਦੇ। ਔਰ ਨਾਲ ਆਜ਼ਾਦ ਕਸ਼ਮੀਰ ਨੂੰ ਅਗਰ ਮਿਲਾ ਲਵੋ ਉਹ ਤਾਂ ਥੋੜਾ ਜਿਹਾ ਕੀਤਾ ਹਾਂ ਜੀ। ਤੇ ਜੰਮੂ ਵਾਲੀ ਬੋਲੀ ਜਾਂਦੀ ਏ। ਇਹ ਪਹਾੜੀ ਗੋਜਰੀ ਇਹ ਸਾਰੇ ਜੀ ਲਹਿਜੇ ਨੇ ਮੁਖਤਲਿਫ 20 ਤੋਂ ਜ਼ਿਆਦਾ ਲਹਿਜੇ ਨੇ ਪੰਜਾਬੀ ਦੇ। ਅੱਜ ਮੀਆਂ ਮੁਹੰਮਦ ਬਖਸ਼ ਸਾਹਿਬ ਹੋਣ, ਸੈयद ਵਾਰਿਸ ਸ਼ਾਹ ਹੋਣ ਜਾਂ ख्वाजा गुलाम फरीद ਹੋਣ, ਉਹਨਾਂ ਨੇ ਇਸ ਜ਼ਬਾਨ ਨੂੰ ਟੀਸੀ ਤੇ ਉਚਾਈ ਤੇ ਪਹੁੰਚਾਇਆ ਹੈ ਔਰ ਬੜੀ ਖਿਦਮਤ ਕੀਤੀ ਉਹਨਾਂ ਨੇ। ਬੁੱਲੇ ਸ਼ਾਹ ਸਾਹਿਬ ਹੋਣ, ਸ਼ਾਹ ਹੁਸੈਨ ਲਾਹੌਰੀ ਹੋਣ, ਤੇ ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਲੋ ਜੀ ਅਸੀਂ ਹੁਣ ਪਿੰਡ ਅਬਦਾਲ ਦੇ ਵੱਲ ਨਾਲ ਸਾਈਡਾਂ ਦਾ ਥੋੜਾ ਜਿਹਾ ਵਿਊ ਲੈ ਕੇ ਆਪਣੀ ਵੀਡੀਓ ਨੂੰ ਮੁਕੰਮਲ ਕਰਨੇ ਆ। ਤੇ ਇਹ ਗ੍ਰੀਨਰੀ ਚਵਾਂ ਪਾਸੇ ਮੌਜੂਦ ਹੈ। ਇਹ ਸਾਹਮਣੇ ਸੂਆ ਜਾ ਰਿਹਾ ਹੈ, ਇਹਦੇ ਪਰਲੇ ਪਾਸੇ ਤਰੰਡੀ ਮੂਸੇ ਖਾਂ ਹੈ। ਨਹੀਂ ਪੜੇ ਆ ਮੁਸਤਾਫ ਮੈਨੂੰ ਪਤਾ ਹੈ, ਮੈਨੂੰ ਸਾਰਾ ਪਤਾ ਹੈ। ਮੈਂ ਇਹ ਬੋਰਡ ਦਾ ਦਰਖਤ ਹੈ ਜੀ। ਕਲੋਜ਼ ਕਰ ਲੈਂਦਾ। ਇਹ ਰੁੱਖ ਜਿਹੜਾ ਹੈ ਬੋਰਡ ਦਾ ਜੀ। ਤੇ ਬੋਰਡ ਦੇ ਬਾਰੇ ਕਿਹਾ ਜਾਏ ਇਹ ਜੀ ਇਹਦੀ ਉਮਰ ਦੇ ਹਵਾਲੇ ਨਾਲ ਕੋਈ ਅੰਦਾਜ਼ਾ ਖਾਸ? ਇਹ 1000 ਸਾਲ ਜੀ ਐਵਰੇਜ ਦੀ ਉਮਰ ਹੈ। ਅੱਛਾ। ਤੇ ਮੈਂ ਅੱਗੇ ਜ਼ਿਕਰ ਕੀਤਾ ਹੈ ਕਿ ਅਬਦਾਲ ਚ ਮੇਰਾ ਜਿਹੜਾ ਬੋਰਡ ਸੀ ਨਾ ਉਹ ਸ਼ਾਇਦ ਇੰਨਾ ਹੀ 700-800 ਸਾਲ ਪੁਰਾਣਾ ਬਜ਼ੁਰਗ ਦੱਸਦੇ ਨੇ। ਮੈਂ ਦਾਦੇ ਹੋਰਾਂ ਨੂੰ ਪੁੱਛਿਆ ਜੀ ਤੁਸੀਂ ਇਹ ਬੋਰਡ ਦਾ ਕਿੰਨਾ ਕੁ ਪੁਰਾਣਾ, ਤੁਸੀਂ ਕਿੱਡਾ ਕੁ ਨੂੰ ਵੇਖਿਆ? ਉਹ ਆਂਦਾ ਪੁੱਤਰ ਅਸੀਂ ਪਹਿਲੀ ਕਲਾਸ ਵਿੱਚ ਗਏ ਸਾਂ, ਉਦੋਂ ਵੀ ਏਡਾ ਹੀ ਸੀ। ਜਵਾਨ ਨਹੀਂ ਜੀ, ਉਦੋਂ ਵੀ ਏਡਾ ਹੀ ਸੀ। ਤੇ ਸੋ ਇੱਕ ਹਿਸਟਰੀ ਹੈ ਬੋਰਡ ਦੀ ਬੜੀ ਬੜੀ ਲੰਬੀ, ਮਤਲਬ ਬੜੀ ਮੇਰਾ ਸਾਡੇ ਪੰਜਾਬ ਵਿੱਚ ਹੁਣ ਤੇ ਖਤਮ ਹੋ ਗਿਆ। ਖਤਮ ਹੋ ਗਿਆ ਜ਼ੁਲਮ। ਥੋੜਾ ਚਿਰ ਹੀ ਹੋਇਆ ਖਤਮ ਹੋਇਆ। ਯਾਰ ਬੜੀ ਪਹਿਚਾਨ ਸੀ ਯਾਰ। ਉਹ ਗਿਰਜਾ ਵੀ ਨਾ ਬਣਾਉਣਾ ਸੀ ਨਾ ਯਾਰ ਗਿਰਜਾ ਬਣਾ ਨਹੀਂ, ਮੇਰਾ ਅੰਦਾਜ਼ਾ ਹੈ ਕਿ ਗਿਰਜੇ ਦੀ ਕਿਉਂ ਇਹ ਲੈਂਦੀ ਗੱਲ ਨਾ ਗਿਰਜੇ ਦੀ ਵਜ੍ਹਾ ਰੱਬ ਦੀ ਇੰਨੀ